ਸ਼ਵਾਰਮੇ ਵਾਲੇ ਨਾਲ ਲੜੀ ਜਾਵੇ, ਕਹਿੰਦਾ ਨਾਲ ਛਾਬੀ ਵੀ ਦੇ। ਚਲੋ ਜੀ ਫੈਸਲਾ। ਕਾਲੂ ਅੱਲਾ ਨੂੰ ਕੋਈ ਅਦਾ ਵੀ ਪਸੰਦ ਆ ਜਾਂਦੀ ਆ, ਠੀਕ ਆ ਯਾਰ ਸਿੰਧਬਾਦ ਵੇੜਾ ਨਹੀਂ ਵੱਡੀ ਕਸ਼ਤੀ ਯਾਰ। ਕਸਮ ਚੁੱਕ ਲਾ ਬੇੜਾ ਉੱਤੇ ਬਹਿ ਕੇ ਬਰੀ ਦਿਖਾਉਣ ਦਿਆ ਕਦਿਆਂ ਦੇ। ਮਹਿੰਗੇ ਹੋਟਲਾਂ ਦੇ ਬਾਹਰ ਉਹਨਾਂ ਨੇ ਹਵਾ ਵਾਲਾ ਬੰਦਾ ਜਾਂ ਨਹੀਂ ਲਾਇਆ ਹੁੰਦਾ, ਇੰਬਲੀ ਉਹਦੇ ਲਾਗੇ ਖਲੋ ਕੇ ਦਵਾ ਦੇ। अस्सलाम वालेकुम नाज़रीन, टी टाइम में खुश आमदीद। ਓਏ ਟੀ ਟਾਈਮ ਨਹੀਂ, ਅੱਜ ਕਰੇ ਪੁਨੇ ਕਰਨਾ, ਅੱਜ ਕਰ ਮੈਂ ਟੀ ਟਾਈਮ ਨਹੀਂ ਹੈਗਾ, ਦੁਬਾਰਾ ਕਰ ਲੈ। ਟੀ ਟਾਈਮ ਦੇ ਵਿੱਚ ਕਹਿ ਲੈਣਗੇ ਜੋ ਮਰਜ਼ੀ ਕਰ ਲੈਣ। अस्सलाम वालेकुम नाज़रीन, सजाद जानी टीम में खुश आमदीद। हुन ठीक है नाज़रीन, आज मैं बहुत ज़्यादा खुश हूँ कि आज बहुत अरसे के बाद मैं इन लोगों के साथ कर रहा हूँ। जो भी पिछले प्रोग्राम किए मैं उनकी आपसे माजरत चाहता हूँ कि जैसा भी जो भी किया, कोशिश की है कि एफर्ट करते रहे कि अवाम को हम खुश रखने की कोशिश करें। ਏਦਾਂ ਹੀ ਹੈ। ठीक है, राइट। तो मैं जैसा कि आप लोग जानते हैं कि मेरा पिछले कुछ 1.5 माह पहले कोई एक साना हुआ। मैं अभी बताता हूँ, मैं बोलन रहा मैं तेरे स्टैंड मार देना चौके। नाज़रीन, एक सानहा हुआ जिसकी वजह से मैं बहुत ज़्यादा डिस्टर्ब रहा घर पे आराम। अभी भी मुझे डॉक्टरों ने कहा कि कम से कम आपने 2 माह बेड रेस्ट करनी है, बिल्कुल बेड से नहीं उतरना। लेकिन मेरा घर में दिल नहीं लगा, मैं आ गया हूँ। मुझे डॉक्टरों ने ये भी कहा कि 15 मिनट आपने लात जो है, टांग जो है लमका के नहीं बैठना। लात, वाह वाह, लात उर्दू का लफज है, लात उर्दू का, लातों के भूत बातों से नहीं मानते, उर्दू का लफज है, वो भूतों के लिए इस्तेमाल हुआ है ना, भूतों के लिए इस्तेमाल हुआ। तो जैसा कि बहुत शुक्रिया। अब्बास भाई मुंह सीधा कर, मैनू पता ही नहीं लग रहा मुंह के थल्ले भरावा। मुदस्सिर भाई, फरीद साबरी साहब, नईम इमली साहब, कालू भाई एंड मिठापुरिया साहब, ठीक है। तो ये लोग मजाक समझते हैं कि ये ड्रामे करता। भाई मैनू कसम लगे मैं ड्रामा नहीं करता। ਡਰਾਮੇ ਕਰਦਾ, ਡਰਾਮਾ ਇੰਟਰੋ ਹੋ ਗਿਆ ਜੀ, ਫਰੀਦ ਭਾਈ ਇਹਨਾਂ ਨੂੰ ਭੇਜ ਦਿਓ, ਇੰਟਰੋ ਹੀ ਕਰਾਉਣਾ ਸੀ ਬਸ। ਠੀਕ ਹੈ, ਚਲੋ ਜੀ ਫੈਸਲ ਸਾਹਿਬ। क्यों की हुआ है? ਬਸ ਇੰਟਰੋ ਹੀ ਦੇਣਾ ਸੀ ਤੁਸੀਂ। ਬਾਕੀ ਟੀਮ ਪੂਰੀ ਹੈ, ਇੰਟਰਵਿਊ ਕਰਾਉਣਾ ਸੀ ਤੁਸੀਂ। तो दूसरे नंबर पे नाजरीन, एक नईम भाई ने मुझे याद कराया कि अपनी गिरफ्त मजबूत रखें। ਚਲੋ मुझे एक बात याद आ गई। ਸਰ ਕਤਾ ਕਲਾਮੀ ਮਾਫ, ਮੈਂ ਤਾਂ ਮੁਹਾਵਰਨ ਗੱਲ ਕੀਤੀ ਸੀ, ਯਾਦ ਤਾਂ ਨਹੀਂ ਸੀ। चले आज शो उर्दू में ना कर ले। ਅੱਛਾ, ਮੈਨੂੰ ਇਦਾਂ ਲੱਗਾ ਵੀ ਇੰਨੀ ਤਕਲੀਫ ਦੇ ਵਿੱਚ ਸਿਰਫ ਅਸਤੀਫੇ ਦਾ ਕਹਿਣਾ ਹੈ ਕਿ ਮੇਰਾ ਅਸਤੀਫਾ ਕਬੂਲ ਕਰ ਲਿਓ। ਜਿੱਦਾਂ ਸਾਰੇ ਅਸਤੀਫੇ ਦੇਣ ਡਏ ਆ। नहीं मैं वजीर हाँ मरे हैं? गिरफ्त मजबूत करनी है। ਇਦਾਂ ਦਾ ਬੰਦਾ ਸਿਰਫ ਇਹ ਕਹਿਣਾ, ਯਾਰ ਮੈਂ ਤੇਰੇ ਕੋਲ ਪੱਕੇ ਨਹੀਂ ਮੰਗਣ ਦੇ, ਧਾਰੇ ਦੇ ਦੇ ਬਸ ਥੋੜੇ। ਭਾਵੇਂ ਮੈਂ ਮਜ਼ਦੂਰ ਆ। ਇਦਾਂ ਦਾ ਬੰਦਾ ਈਦ ਵਾਲੇ ਦਿਨ ਛੋਟੇ ਭਰਾ ਨੂੰ ਕਹਿੰਦੇ ਹਾਂ ਤੇ ਰੱਬਾ ਨਹੀਂ ਕੋਈ ਪੰਜੀ। ਇੱਥੇ ਦੇ ਬੰਦੇ ਦੀ ਲੱਤ ਸਹੀ ਪੈਂਦੀ, ਫੇਰ ਵੀ ਮਹੀਨਾ ਵੱਡੇ ਪੁੱਤਰ ਨੂੰ ਤੂੰ ਛੱਡ ਕੇ ਆਦਾ ਹਿਸਾਬ ਕਿਤਾਬ ਆ। ਇਦਾਂ ਦਾ ਬੰਦਾ ਚਿੱਟਾ ਸੂਟ ਖਰਾਬ ਕਰ ਲੈਂਦਾ ਆਲੂ ਬੁਖਾਰਾ ਪਾ ਕੇ। ਇਹਦਾ ਤਾਂ ਬੰਦਾ ਸ਼ਵਾਰਮੇ ਵਾਲਾ ਰੈਪਰ ਹੀ ਅੰਦਰ ਲੰਘਾ ਜਾਂਦਾ। ਕੀ ਕਰਦਾ? 1 ਮਿੰਟ ਦੀ ਗੱਲ। ਸ਼ਵਾਰਮੇ ਵਾਲਾ ਨਹੀਂ ਹੁੰਦਾ ਉੱਪਰ, ਉਹ ਆਹੋ ਜਿਹੜਾ ਰੈਪ ਕੀਤਾ ਹੁੰਦਾ, ਇੰਨਾ ਮਜ਼ੇਦਾਰ ਹੁੰਦਾ, ਅੰਦਰ ਲੰਘਾ ਜਾਂਦਾ। ਯਾਰ ਅੱਛੀ ਗੱਲ ਹੈ। एक मिनट फरीद, एक मिनट स्टार्ट ते लोग इंज ही करते रहे। स्टार्टिंग तो जो नहीं फैसल साहब, वो नहीं पता लगता कईयां नूं। ਯਾਰ ਇਦਾਂ ਦਾ ਬੰਦਾ ਨਾ ਪੁੱਠਾ ਸ਼ਵਾਰਮਾ ਖੋਲ ਕੇ ਪੈਰ ਭਰ ਲੈਂਦਾ। ਤੇ ਉੱਤੋਂ ਕਰੋ ਤਾਂ ਲੱਗੋ। ਪਹਿਲੀ ਦਫਾ ਇਹਦੇ ਘਰ ਜਾ ਸ਼ਵਾਰਮਾ ਤੇ ਗੂਗਲ ਤੇ ਬੋਲ ਕੇ ਪੁੱਛਣਾ ਸੀ ਸ਼ਵਾਰਮਾ ਖੋਲਨੇ ਦਾ ਤਰੀਕਾ। ਸ਼ਵਾਰਮੇ ਵਾਲੇ ਨਾਲ ਲੜੀ ਜਾਵੇ, ਕਹਿੰਦਾ ਨਾਲ ਛਾਬੀ ਵੀ ਦੇ। ਉਹ ਨਾਈ ਸ਼ੇਵ ਕਰਨ ਲੱਗਾ, ਉਹਨੂੰ ਝੱਗ ਨਹੀਂ ਲੱਭੀ ਤੇ ਉਹ ਮਾਈਨੀ ਦੀ ਇੱਕ ਬੰਦੇ ਤੇ ਲਾ ਕੇ ਸ਼ੇਵ ਕਰਨ ਦਿਆ। ਯਾਰ ਰੋਜ਼ ਦਾ ਕੈਲੰਡਰ ਦੇਣ ਆਇਆ, ਉਹਨੂੰ ਕਹਿੰਦਾ 2 ਦੇ ਅਗਲੇ ਸਾਲ ਪਤਾ ਨਹੀਂ ਮਰਨਾ ਕਿ ਜੀਣਾ। ਇੱਕ ਸ਼ਵਾਰਮਾ ਵਾ ਤੇ 17 ਜੀ ਦਾ ਉਹਦੇ ਨਾਲ ਸੈਲਫੀਆਂ ਲੈਣ ਦੇ। ਰੋਜ਼ਿਆਂ ਦੇ ਕੈਲੰਡਰ ਵੰਡਣ ਦਿਆ ਤੇ ਮਾਰ ਖਾ ਲਈ। क्यों? ਈਦ ਵਾਲੇ ਦਿਨ ਵੰਡਣ ਦਿਆ। ਕਹਿੰਦਾ ਭਾਈ ਟਾਈਮ ਨਹੀਂ ਲੱਗਾ, ਰੋਜ਼ ਦਰਜੀ ਸੀ ਨਾ। ਸ਼ਵਾਰਮਾ ਲਿਆ ਤੇ ਉਹਦੇ ਵਿੱਚੋਂ ਇੰਜ ਜਿਵੇਂ ਮਿਕਸ ਕੱਟੀ ਦੇ ਇੰਜ ਕੱਟ। ਕਹਿੰਦਾ ਸਾਡੇ ਘਰ ਡੇਸ਼ਾਂ ਨਾਲ ਗਿਆ, ਟੋਕਰੇ ਦੀ ਤਾਲਾਂ ਘਟੀਆਂ ਸਾਰੀਆਂ। ਡੋਕਰੇ ਤਾਲਾ ਤਾਲਾਂ ਘਟ ਕੇ ਬੇਟਾ। ਏਦਾਂ ਦਾ ਬੰਦਾ ਇਧਰ ਉਧਰ ਭਾਬੀ ਨੂੰ ਕਹਿਣ ਡਿਆ ਹੁੰਦਾ ਚਿਪਸ ਬਣਾ ਲਾ ਅੱਜ ਬਸ। ਅੱਛਾ, ਇੱਧਰ ਤਾਂ ਬੰਦਾ ਯਾਰ ਹਾਲਾਤ ਤੰਗ ਤੇਰੇ। ਯਾਨੀ ਗੋਸ਼ਤ ਵਾਲਾ ਹਿਸਾਬ ਹੀ ਕੋਈ। ਇੱਧਰ ਤੇ ਬੰਦਾ ਯਾਰ ਬਿਲੇ ਚ ਮੇਰੇ ਕੋਲ ਸੋਲਰ ਪਲੇਟ ਆ, ਮੈਂ ਘਰ ਗਿਆ ਮੰਜੀ ਤੇ ਕਾਲਾ ਸ਼ੀਸ਼ਾ ਰੱਖਿਆ। ਪਾਵਿਆਂ ਵਾਲੀ ਕਿਹੜੀ ਸੋਲਰ ਪਲੇਟ ਹੁੰਦੀ ਭਾਈ?
नाज़रीन आप ये देख रहे हैं एक मरीज के साथ ਆਪਣੀ ਬੁੱਢੀ ਨੂੰ ਕਹਿੰਦਾ ਮੈਨੂੰ मैं ਸ਼ੌਕ अपनी नूं कहना और तेरी नूं कह के छितर खाने तेरे को मरे अपनी नूं कहना मैं नहीं अपनी बुढ़ी नूं कहना मैं और मैं तेरी नूं जाके कहां ਕੈਮਰੇ ਦੇ ਲੈਂਸ ਅੱਖਾਂ ਵਾਲੀ ਟੂਬ ਪਾਉਂਦੇ ਆ ਯਾਰ ਕੈਮਰੇ ਦੇ ਲੈਂਸ। चलो यार अल्लाह खैर करेगा ਹਾਏ गिरफ्त अपनी मजबूत ਇੱਕ ਬੰਦੇ ਨਾਲ ਇਹਦੀ ਲੜਾਈ ਹੋ ਗਈ ਤੇ ਉਹ ਦੂਰ ਖਲੋਤਾ ਦੂਰਬੀਨ ਲਾ ਕੇ ਉਹਦਾ ਗਿਰਬਾਨ ਪੜਨ ਉਹਦੇ ਕੋਲ ਜਾ ਉਹ ਕੋਈ ਨਜ਼ਰ ਵੀ ਕੁਝ ਨਹੀਂ ਨਾ ਹਾਏ बस ਇਹ ਰੱਖ ਦਿਓ ਫੈਸਲ ਸਾਹਿਬ ਐਵੇਂ ਨਾ क्यों ਉਹ तेरे ਯਾਰ पल्ले हो frame रहा तेरे पल्ले हो रहा वा ਉਹ ਫਰੇਮ ਚ ਆਂਦਾ ਨਾ ਉਹ ਯਾਰ ਫਰੇਮ ਚ ਆਂਦਾ ਫਰੇਮ ਚ ਤੂੰ ਵੀ ਤੇ ਆਣ ਡਿਆ ਤੂੰ ਨੈਸ਼ ਲੱਗਣ ਡਿਆ ਤੈਨੂੰ ਕੱਢਿਆ ਵਾ ਕਿਸੇ ਨੇ ਚੱਲ ਆ ਕੱਢ ਨਹੀਂ ਤੂੰ ਰਹਿਣ ਦੇ, ਮੈਂ ਨਹੀਂ ਕੱਢਣਾ ਪਾਇਲ ਇੰਟਰਪਟ ਹੋਣ ਡਿਆ ਝੂੰ ਝੂੰ ਬੜੀ ਆਉਣ ਡਈ ਕੁਰਸੀ ਚੋਂ ਅੱਧੀ ਰੂੜੀ ਫੋਲ ਕੇ ਕਹੀ ਜਾਵੇ ਆ ਹੁਣ ਹਲੇ ਹੁਣੇ ਹੀ ਮੈਂ ਇੱਥੇ 100 ਰੁਪਏ ਲਗੋ ਕੇ ਆਇਆ ਹਾਂ ਅੱਛਾ ਫੈਸਲ ਸਾਹਿਬ ਤੁਸੀਂ ਸੁਣਾ ਯਾਰ ਪ੍ਰੀਤ ਇਹਦਾ ਬਾਵਾਂ ਮਜ਼ਾਕ ਇੰਜ ਬਾਵਾਂ ਕਰ ਸਕਦੇ ਕਿਉਂ ਕਰੋ ਸਹੀ ਗੱਲ ਹੈ ਉਹ ਤੁਸੀਂ ਯਾਰ ਇਹਦਾ ਕੀ ਕਰਨ ਡਿਆ ਵਾ ਯਾਰ ਇਹ ਸਾਈਡ ਦੇ ਉਹ ਕਹਿੰਦੇ ਫਰੇਮ ਚ ਆਣ ਡਿਆ ਵਾ ਯਾਰ ਨਾ ਯਾਰ ਕੁਛ ਨਹੀਂ ਫੈਸਲ ਸਾਹਿਬ ਟੈਨਸ਼ਨ ਨਾ ਲਓ ਉਹ ਦੂਜੀ ਲਿਆਦਾ ਇਹਨਾਂ ਨੂੰ ਹੈਂ? ਉਹ ਦੂਜੀ ਥੋੜੀ ਨਹੀਂ ਨਹੀਂ ਇਹ ਇਦਾਂ ਹੀ ਠੀਕ ਆ ਕੁਛ ਯਾਰ ਨਹੀਂ ਤੂੰ ਕਿਹੜੀ ਚਵਲ ਸਭ ਡਰਾਮੇ ਆ ਯਾਰ ਅੱਲਾ ਮਾਰ ਨਹੀਂ ਯਾਰ ਨਹੀਂ ਯਾਰ ਫਰੀਦ ਭਾਈ ਅਦੇ ਯਾਰ ਬਾਤ ਭਾਈ ਉਹ ਨਹੀਂ ਰਹਿਣ ਦੇ ਯਾਰ ਵਾਕਈ ਡਰਾਮੇ ਕਰ ਦੇ ਯਾਰ ਦੇ ਫਰੀਦ ਭਾਈ ਡਰਾਮਾ ਯਾਰ ਤਕਲੀਫ ਚ ਹੈਗੇ ਚੱਲ ਦੇ ਦੇ ਯਾਰ ਦੇ ਦੀ ਯਾਰ ਦੇ ਦੇ ਯਾਰ ਦੇ ਨਾ ਦੇ। ਕਰਿਆ ਕਰੋ ਤੁਹਾਨੂੰ ਪਤਾ ਲੱਗਦਾ ਕਿਸੇ ਚੱਲ ਦੇ ਦੇ ਚੱਲ ਠੀਕ ਆ ਫਿਰ ਆਵੇ ਨਾ ਅੱਛਾ ਇੱਧਰ ਨਾ ਚਲੋ ਜੀ ਫੈਸਲਾ ਕਾਲੂ ਅੱਲਾ ਨੂੰ ਕੋਈ ਅਦਾ ਵੀ ਪਸੰਦ ਆ ਜਾਂਦੀ ਹੈ ਠੀਕ ਹੈ ਜਬਰਾ ਮਾਰਦਾ ਪਿਆ ਮੈਂ ਤਾਂ ਮਜਬੂਰੀ ਰੱਖਿਆ ਵਾ ਨਹੀਂ ਮਜਬੂਰੀ ਕਰਦੀ ਫੈਸਲ ਸਾਹਿਬ ਹੁਣ ਤੇ ਤੁਸੀਂ ਮਾਸ਼ਾਅੱਲਾ ਓਕੇ ਓਏ ਮੈਂ ਤੇਰੇ ਚਪੇੜ ਮਾਰ ਦੇਣੀ ਮੂੰਹ ਤੇ ਨਹੀਂ ਸਹੀ ਨਹੀਂ ਹਲੇ ਤੁਸੀਂ ਬਗੈਰਤ ਸਹੀ ਨਹੀਂ ਸਹੀ ਹੈ ਜਾਣ ਕੇ ਆ ਰਕਸ਼ੇ ਵਾਲੇ ਨੇ 400 ਮੰਗਿਆ ਉਹਨੂੰ ਕਹਿੰਦੇ 150 ਲੈ ਲਾ ਉਹ ਕਹਿੰਦੇ ਠੀਕ ਤੇ ਫਟਾਫਟ ਹੀ ਭਾਈ ਬਹਿ ਗਏ ਆਪਣੇ ਹੱਥ ਲਾਤੇ ਵੱਜਣਾ ਯਾਰ ਕੋ ਖਿਆਲ ਕਰਿਆ ਕਰ ਪ੍ਰੀਤ ਤੂੰ ਤਾਂ ਬਿਲਕੁਲ ਹੀ ਹਾਏ ਚਲੋ ਯਾਰ ਅੱਜ ਆਏਗੀ ਆ ਤੇ ਇਦਾਂ ਦੇ ਨਾ ਕਰੋ ਮੈਂ ਤੈਨੂੰ ਯਾਰ ਕਿਹਾ ਤੂੰ ਕਿੱਡਾ ਮਾੜਾ ਲੱਗੇਗਾ ਜਦੋਂ ਤੇਰਾ ਮੱਥਾ ਪਾੜ ਗਿਆ ਹੈਂ? ਮੈਂ ਕੋਣੀ ਮਾਰ ਕੇ ਮੱਥਾ ਪਾੜ ਦੇਣਾ ਤੇਰਾ ਅੱਲਾ ਪਾਕ ਯਾਰ ਛੇਤੀ ਤੋਂ ਛੇਤੀ ਆਰਾਮ ਦੇਵੇ ਇੱਥੇ ਆਣ ਕੇ ਤਾਂ ਪਾਣੀ ਵੀ ਸਾਡੇ ਕੋਲ ਮੰਗਾ ਰਿਹਾ ਘਰ ਗਾਲਣ ਚੁੱਕ ਕੇ ਰੱਖਣ ਡਿਆ ਸੀ ਅੰਦਰ ਠੀਕ ਹੈ ਇੰਨਾ ਡਰ ਵਾ ਇਦਾਂ ਦੇ ਬੰਦੇ ਅਚਾਨਕ ਭੁੱਲ ਕੇ ਨਾ ਸਹੀ ਕਿੱਕ ਮਾਰ ਲੈਂਦੇ ਹੁੰਦੇ ਉਹ ਯਾਰ ਮੈਂ ਜੇਲ੍ਹ ਚ ਨਹੀਂ ਰਿਹਾ ਭਾਈ ਲੋਕਾਂ ਦੀ ਗ੍ਰਿਫਤ ਮਜ਼ਬੂਤ ਕਰਾਈ ਜਾਂਦੇ ਆਪਣੀ ਕੰਧ ਵਿੰਗੀ ਹੋਈ ਹੈ ਇੱਕ ਅੱਧੀ ਬਾਰਿਸ਼ ਪਈ ਡੇਗੀ ਹੈ ਇਦਾਂ ਦਾ ਬੰਦਾ ਵਾਸ਼ਰੂਮ ਚ ਨਹਾਉਣ ਜਾਵੇ ਸਾਬਣ ਦੇ ਨਾਲ ਅਚਾਰ ਵੀ ਲੈ ਜਾਂਦਾ ਉਹ ਯਾਰ ਉਹ ਵੀ ਉੱਤੋਂ ਸ਼ਾਵਰ ਪੈ ਡਿਆ ਥਲੋ ਕੰਮ ਉਹ ਬੱਸ ਕਰਦੇ ਤੂੰ ਵੀ ਐਸਟਰੇ ਚ ਜੁੱਤੀ ਝਾੜੀ ਹੁੰਦੀ ਬੱਸ ਕਰ ਹੋਰ ਬਸ 3 ਰੁਪਏ ਦਾ ਗੋਲਾ ਹੁੰਦਾ ਮਰੇ ਐਕਸਰੇ ਤੇ ਬਦਾਨਾ ਪਾਇਆ ਹੁੰਦਾ ਬਸ ਓਏ ਐਕਸਰੇ ਦੇ ਪਰ ਫੈਸਲ ਪਰੇਸ਼ਾਨ ਹੋਣ ਡਿਆ ਕਿ ਯਾਰ ਮੇਰਾ ਪਤਾ ਨਹੀਂ ਲੈਣ ਉਹਨੇ ਨਹੀਂ ਪਤਾ ਨਹੀਂ ਲੈਣ ਯਾਰ ਜਰਮਨ ਜੂਤਾਂ ਦੀ ਐਸਟਰੇ ਦੀ ਜੁੱਤੀ ਝਾੜੀ ਹੁੰਦੀ ਸੋਫੇ ਤੇ ਕੁੱਤਾ ਸੋਇਆ ਹੁੰਦਾ ਚੱਲਦਾ ਹੀ ਇਹ ਅੱਜ ਕੱਲ ਭਾਜੀ ਅੱਛੀ ਗੱਲ ਹੈ ਚਲਾਓ ਬਸ ਕਰਦੇ ਹੋਏ ਆਨੀਆਂ ਚ ਸੋਫੇ ਪਏ ਵੀ ਕਹਿੰਦੇ ਕਲੀਏ ਕਹਿੰਦਾ ਮੈਂ ਏਪੀਵੀ ਲਈ ਮੈਂ ਦੇਖਿਆ ਤੇ ਪੀੜੀ ਨੂੰ ਸਟੀਅਰਿੰਗ ਲਵਾਇਆ ਨੇ ਉਹ ਯਾਰ ਏਪੀਵੀ ਵੱਡੀ ਹੁੰਦੀ ਮਰੇ ਮੈਂ ਤਾਂ ਉਹਨੂੰ ਪਤਾ ਵੀ ਨਹੀਂ ਅੱਛਾ ਏਦਾਂ ਦੀ ਮੈਂ ਲਾਸਟ ਕੋ ਬੈਠੀ ਹੋਵੇ ਨਾ ਸਾਰੀ ਦਿਹਾੜੀ ਚੁੱਪ ਬੈਠੀ ਰਹਿੰਦੀ ਜਦੋਂ ਚੱਕਣ ਲੱਗਦੇ ਮੈਂ ਨਾਲ ਹੀ ਜਾਣਾ ਪਹਿਲੇ ਕਿੱਥੇ ਦਫਾ ਆਇਆ ਸੀ ਇਮਲੀ ਇੱਕ ਫੌਤਗੀ ਤੇ ਗਿਆ ਤੇ ਸ਼ਰਟ ਵਿੱਚ ਕਰਕੇ ਜਾਣ ਦੇ ਉਹ ਮੈਡੀਕਲ ਰੈਂਕ ਲਗਾਏਂਗੇ ਫੌਤਗੀ ਦਾ ਯਾਰ ਸਿੰਧਬਾਦ ਵੇੜਾ ਨਹੀਂ ਵੱਡੀ ਕਸ਼ਤੀ ਯਾਰ ਕਸਮ ਚੁੱਕ ਲਾ ਬੇੜਾ ਉੱਤੇ ਬਹਿ ਕੇ ਬਰੀ ਦਿਖਾਉਣ ਦਿਆ ਕਿਤੇ ਆਂਦੇ ਓ ਯਾਰ ਕੀ ਮਤਲਬ ਲੈ ਯਾਰ ਇਹ ਤਾਂ ਸਹੀ ਉਹ ਕਸ਼ਤੀ ਜਿਹੜੀ ਕੈਮਰੇ ਮੈਨ ਚੱਕਰ ਲੱਗਾ ਦਫਾ ਹੋ ਮੈਂ ਤੇ ਉਹਨੇ ਚੱਕਰ ਆ ਗਏ ਦੱਸ ਉਹ ਘਰ ਦਿਖਾਈ ਦੀ ਆ ਯਾਰ ਨਵੀਂ ਗੱਲ ਲੈ ਨਹੀਂ ਹੁਣ ਤੁਸੀਂ ਰੁਟੀਨ ਨਾਲ ਕਦੋਂ ਆਉਣਾ ਸ਼ੁਰੂ ਕਰਨਾ ਵਾ ਮੈਂ ਯਾਰ ਮੈਨੂੰ ਡਾਕਟਰ ਨੇ ਕਿਹਾ 15 ਤੋਂ 20 ਦਿਨ ਹਜੇ ਨਾ ਰੈਸਟ ਕਰ ਡਾਕਟਰ ਨੂੰ ਕਾਲ ਬੁਲਾ ਦੇਣਾ ਕਿ ਨੰਬਰ ਕੀ ਡਾਕਟਰ ਨੂੰ ਕਹਤੋਂ ਭਾਈ ਦਾ ਨੰਬਰ ਹੈਗਾ ਕਰੋ ਫੋਨ ਕਰੀ ਬੁਲਾ ਕਾਲ ਫ੍ਰੀ ਦੇ ਨਾ ਨਾ ਇਹ ਕੱਟੀ ਘਟਾ ਕੱਢ ਅੱਜ ਜੇ ਫੈਸਲ ਸਾਹਿਬ ਜੇ ਝੂਠ ਝੂਠ ਹੋਇਆ ਫਿਰ ਟੂਸ਼ ਹੋਇਆ ਜੇ ਟੂਸ਼ ਹੋਇਆ ਫੇਰ ਡਾਕਟਰ ਖਾਵਰ ਸ਼ਹਜ਼ਾਦ ਸਾਹਿਬ ਖਬਰ ਸ਼ਹਜ਼ਾਦ ਸਾਹਿਬ ਨਾ ਯਾਰ ਬਈ ਕਾਲ ਤੋਂ ਕਰਨੀ ਜਾ ਕੇ ਮੈਂ ਕਢਾਤੀਆਂ ਹਾਂ ਉਹਨਾਂ ਦੇ ਚੋ नहीं नहीं प्लेटा नहीं प्लेटा 6 माह बाद निकलेंगी 6 माह बाद प्लेटा ਚਮਚੀਆਂ ਪਾ ਦੇਣਗੇ नहीं प्लेटा वक्त दे नाल निकल गया अभी डॉक्टर नहीं ਦੱਸਰ ਕਿਦਾਂ ਇਹਦੀਆਂ ਚਲੀਆਂ ਹੀ ਉਹ ਪਲੇਟਾਂ ਗੱਤੇ ਵਾਲੀਆਂ ਉਹ ਪਵਾਈਆਂ ਜਿਹੜੀਆਂ ਚਿੱਟੀਆਂ ਭਾਈ ਜਿਹੀਆਂ ਫੈਸਲ ਆਰਟੀਫੀਸ਼ਲ ਮੇਰੇ ਅੱਬੂ ਦੀ ਵੀ ਜਦੋਂ ਲਾਸਟ ਟਾਈਮ ਲਾਤੀ ਟੁੱਟੀ ਸੀ ਜਦੋਂ ਫੋਨ ਹੋਇਆ ਨਾ ये उन्होंने दी एज ज्यादा सी ना ਨਹੀਂ 40 42 ਤੇ ਹੋ ਗਏ ਸੀ ਬਹਾਨਾ ਹੀ ਬਣਨਾ ਹੁੰਦਾ ਵਾ अल्लाह रहम करे यार ਯਕੀਨ ਕਰੋ तेरे सामने कोई सिर पावे तेन जहर लगता होना सारी जिंदगी तो ਤੁਹਾਡੇ ਸਾਹਮਣੇ ਵੀ ਕੋਈ ਦੌੜੇ ਤੇ ਤੁਹਾਨੂੰ ਬੁਰਾ ਲੱਗਦਾ
ਨਾਜ਼ਰੀਨ ਗੱਲ ਗ੍ਰਿਫਤ ਦੀ ਕਰ ਰਿਹਾ ਸੀਗਾ ਗ੍ਰਿਫਤ ਕਿ ਯਾਰ ਸਬਰ ਕਰ ਲਓ ਯਾਰ, ਕੋਈ ਮੈਸੇਜ ਵੀ ਦੇ ਦਿਓ। ਜੁਗਤ ਪਾਣੀ ਤੇ ਕਰਦੇ ਹੀ ਰਹਿੰਦੇ ਹੋ ਯਾਰ ਤੁਸੀਂ, ਮੈਨੂੰ ਪਤਾ ਬਹੁਤ ਅੱਛੇ ਐਕਟਰ ਹੋ ਯਾਰ, ਚਲੋ ਪੰਜ ਬਹੁਤ ਅੱਛੇ ਐਕਟਰ ਨੇ ਸਾਰੇ ਯਾਰ। ਜੁਗਤਾਂ ਆਉਂਦੀਆਂ ਮੈਨੂੰ ਨਹੀਂ ਆਉਂਦੀਆਂ, ਮੈਂ ਵੀ ਕੋਸ਼ਿਸ਼ ਕਰ ਰਿਹਾ ਵਾਂ ਕਿ ਇਹਨਾਂ ਦੇ ਨਾਲ ਨਾਲ ਮੈਂ ਵੀ ਜੁਗਤਾਂ ਸਿੱਖਾਂ। ਯਾਰ ਜ਼ਿੰਦਗੀ 'ਚ ਅਗਰ ਕਾਮਯਾਬ ਹੋਣਾ ਹੈ ਨਾ ਤੇ ਝੂਠ ਬੋਲੋ। ਤੇ ਯਾਰ ਸੁਣ ਲਾ ਪਹਿਲੇ ਯਾਰ ਕੀ ਹੋ ਗਿਆ ਸਹੀ ਤੈਨੂੰ। ਕਹਿੰਦੇ ਚਲੋ ਭਾਵੇਂ ਕੁਛ ਨਹੀਂ ਹੁੰਦਾ ਉਹ। ਜ਼ਿੰਦਗੀ 'ਚ ਕਾਮਯਾਬ ਹੋਣਾ ਵਾ, ਭੈਣ ਭਰਾ ਦਾ ਵਸਾ ਨਹੀਂ ਖਾਣਾ ਹਨਾ। ਹਾਂ ਨਾਜ਼ਰੀਨ ਜ਼ਿੰਦਗੀ ਦੇ ਵਿੱਚ ਅਗਰ ਕਾਮਯਾਬ ਹੋਣਾ ਹੈ ਨਾ, ਤੇ 13ਵੇਂ 14ਵੇਂ ਰੋਜ਼ ਡਿੱਗ ਪਓ। ਹਾਏ ਯਾਰ ਜੀਨ ਵੀ ਸਕੂਨ ਚ ਲੰਘੇਗੀ। ਕੰਮ ਨਹੀਂ ਕਰਨਾ ਪਏਗਾ। ਇਹ ਤੇ ਲੱਤ ਤੇ ਵਾਰ ਕਰ ਰਿਹਾ ਏਦਾਂ ਏਦਾਂ ਮਾਰ ਨਹੀਂ ਲਈ। ਗੱਲ ਨਹੀਂ ਇਹ ਤਾਨਾ ਯਾਰ, ਮਾਰਿਆ ਜ਼ਿੰਦਗੀ 'ਚ ਅਗਰ ਤੁਸੀਂ ਕਾਮਯਾਬ ਹੋਣਾ ਹੈ ਨਾ, ਜੈ ਐਡਵਾਂਸ ਨਹੀਂ ਲੈਣਾ ਚਾਹੀਦਾ। ਯਾਰ ਆਓ ਉਹ ਮੇਰੇ ਮੈਸੇਜ ਨੂੰ ਤੇ ਕੁੱਤੇ ਹੀ ਪੈ ਗਏ ਨੇ ਯਾਰ। ਜ਼ਿੰਦਗੀ 'ਚ ਅਗਰ ਤੁਸੀਂ ਕਾਮਯਾਬ ਹੋਣਾ ਹੈ ਨਾ, ਤੇ ਰਬੋਨ ਤੋਂ ਬਚੋ ਫਿਰ, ਹੈ ਰਬੋਨ ਤੋਂ ਬਚੋ। ਰਬੋਨ ਤੋਂ ਗੱਲ ਯਾਦ ਆ ਗਈ, ਆ ਜਿਹੜਾ ਬੰਦਾ ਮੇਰੇ ਨਾਲ ਕਰਕੇ ਗਿਆ ਹੈ ਨਾ, ਤੇਰੇ ਕੋਲ ਟਾਈਮ ਹੈਗਾ ਹੀ ਥੋੜਾ ਜਿਹਾ। ਆ ਕਰਕੇ ਕੀ ਵਾਦਾ ਕਰਕੇ ਗਿਆ, ਉਹ ਸੱਟ ਲਾ ਕੇ ਖੋਲ ਕੇ ਦੱਸੋ। ਆ ਜਿਹੜਾ ਮੇਰੇ ਔਰ ਗੱਡੀ ਮਾਰ ਕੇ ਗਿਆ ਹੈ ਕਰੈਕਟਰ ਪਿੱਛੋਂ ਦੀ ਆ ਕੇ, ਮੇਰੇ ਉਹ ਨਕਸ਼ ਦੇ ਵਿੱਚ ਏ। ਮੈਂ ਉਹਨੂੰ ਭੁੱਲਿਆ ਨਹੀਂ, ਮੈਂ ਉਹਦਾ ਵੇਟ ਕਰ ਰਿਹਾ ਕਿ ਉਹ ਕਦੋਂ ਆ ਕੇ ਮੇਰੇ ਕੋਲ ਮਾਜ਼ਰਤ ਕਰਕੇ ਜਾਏ। ਜ਼ਾਹਰੀ ਬਾਤ ਆ ਭਾਈ। ਅੱਛਾ ਐਦਾਂ ਦੇ ਬੰਦੇ ਨਾ ਸਾਰੀ ਗੱਲ ਗੁੱਸੇ 'ਚ ਕਰਕੇ ਕਹਿਣਗੇ ਭਾਈ ਅੱਲਾ ਤੇਰਾ ਭਲਾ ਕਰੇ। ਅੱਲਾ ਤੇਰਾ ਭਾਈ ਭਲਾ ਕਰੇ। ਅੱਛਾ ਇਹ ਹੁਣ ਕਹਿੰਦੇ ਮੈਂ ਉਹਦਾ ਵੇਟ ਕਰ ਰਿਹਾ, ਦਿਲ ਕਰੇ ਉਹ ਫੇਰ ਆਣ ਕੇ ਮਾਰ ਕੇ ਚਲ ਜੇ। ਨਹੀਂ ਮੈਂ ਜੈਨੂਇਨ ਕਹਿਣ ਡਿਆ ਵਾਂ। ਉਹ ਬੰਦੇ ਦਾ ਰਾਈਟ ਬਣਦਾ ਸੀਗਾ ਕਿ ਯਾਰ ਮੇਰੇ ਨਾਲ ਉਹ ਮੇਰਾ ਖਲੋਂਦਾ, ਕੁਛ ਸੋਚਦਾ। ਹਾਂ ਮੇਰੀ ਕੋਈ ਹੈਲਪ ਕਰਦਾ। ਆ ਜਿਹੜਾ ਬੰਦਾ ਮੇਰੇ 'ਚ ਗੱਡੀ ਮਾਰ ਕੇ ਗਿਆ ਹੈ ਨਾ, ਲੈ ਵੀ ਦੋਸਤਾ ਤੇਰਾ ਰਾਈਟ ਬਣਦਾ ਸੀ। ਅੰਬ ਦੇ ਕੇ ਜਾਣਾ 5 ਕਿਲੋ। ਅੱਛਾ ਪੰਜ ਫੈਸਲ ਵਰਗੇ ਬੰਦੇ ਨੂੰ ਕਾਲ ਕਰੀਏ ਨਾ, ਕਾਲ ਕਰਕੇ ਪੁੱਛੀਏ ਹਾਂਜੀ ਪੰਜ ਕਿਲੋ ਸ਼ਾਇਦ ਦੀ ਲੋੜ ਆ। ਕੱਟਦੇ ਕਹਿਣਗੇ ਮੈਨੂੰ ਪਤਾ ਲੱਗਾ ਚੈਰੀ ਬੜੀ ਅੱਛੀ ਆਉਣ ਡਈ। ਯਾਰ ਮੈਂ ਉਸ ਬੰਦੇ ਨਾਲ ਗੁਫ਼ਤਗੂ ਕਰਨੀ ਚਾਹ ਰਿਹਾ ਵਾ ਜਿਹੜਾ ਉਹ ਬੰਦਾ ਗੱਡੀ ਕਿਹੜਾ ਮਾਰ ਪਰਲੀ ਕੇ side ਤੇ ਗਿਆ। ਬੈਠਾ ਓਏ ਪਰਲੀ ਸਾਈਡ ਤੇ ਬੈਠਾ, ਮੈਨੂੰ ਵੇਖ ਰਿਹਾ ਵਾ, ਉਹ ਮੈਨੂੰ ਵਾਚ ਕਰਦਾ ਹੈ, ਉਹ ਮੈਨੂੰ ਜਾਣਦਾ, ਮੈਂ ਉਹਨੂੰ ਜਾਣਦਾ ਵਾਂ। ਤੇ ਅੱਛਾ ਇਦਾਂ ਦੇ ਬੰਦਿਆਂ ਨੂੰ ਕਮੈਂਟਸ ਕਰ ਦੇਵੇ ਨਾ, ਭਾਈ ਫੈਸਲ ਕੀ ਬਾਤ ਹੈ, ਸਾਰਾ ਕੁਝ ਭੁੱਲ ਜਾਂਦੇ। ਨਹੀਂ ਤੇਰਾ ਰਾਈਟ ਬਣਦਾ ਸੀ ਕਿ ਯਾਰ ਆਵੇ। ਇਹਨਾਂ ਦੇ ਘਰ ਰਾਸ਼ਨ ਪਵਾ ਕੇ ਦਿੰਦਾ ਹਨਾ। ਨਹੀਂ ਮਾਜ਼ਰਤ ਕਰਦਾ ਯਾਰ ਕਿ ਯਾਰ ਗਲਤੀ ਹੋ ਕਰਨੀ ਹੈ ਗਈ, ਯਾਰ। ਮੇਰੀ ਤਮਾਰਦਾਰੀ ਕਰਦਾ, ਮੈਨੂੰ ਮਿਲਦਾ, ਮੈਨੂੰ ਹੌਸਲਾ ਹੁੰਦਾ ਕਿ ਯਾਰ ਉਹਨੂੰ ਆਪਣੀ ਗਲਤੀ ਦਾ ਅਹਿਸਾਸ, ਜੇ ਤੈਨੂੰ ਗਲਤੀ ਦਾ ਅਹਿਸਾਸ ਵੀ ਹੋ ਗਿਆ ਅੱਛਾ ਤੇ ਆਪਣੀ ਵੀਡੀਓ ਕਾਲ ਬਣਾ ਕੇ ਭੇਜ। ਇਦਾਂ ਦੇ ਬੰਦੇ ਦਾ ਕੋਈ ਪਤਾ ਲੈਣਾ ਹੋਵੇ ਨਾ, ਛੱਡ ਨਹੀਂ ਦੱਸਣੀ, ਐਵੇਂ ਦੱਸਣਾ ਰਾਤ ਦਾ ਬਿੱਲ ਭਾਈ 16000 ਆਇਆ ਵਾ। ਨਹੀਂ ਅਗਲਾ ਪਹਿਲੇ ਬਿੱਲ ਦਾ ਕੁਝ ਸੋਚੇ। ਜਦੋਂ ਉਹਨੇ ਤੁਹਾਡੇ ਦੀ ਗੱਡੀ ਮਾਰੀ ਉਦੋਂ ਤੁਹਾਨੂੰ ਵੇਖਿਆ, ਹੁਣ ਤੁਹਾਨੂੰ ਵੇਖਣਾ ਉਹਨੇ। ਨਹੀਂ ਵੇਖਿਆ ਨਾਲੇ ਜਿਹਨੇ ਗੱਡੀ ਮਾਰੀ ਆ, ਮੈਂ ਉਹਨਾਂ ਨੂੰ ਵਾਅਦੇ ਪੈਗਾਮ ਦੇ ਦਿਆ ਕਿ ਸ਼ਹਜ਼ਾਦ ਇਹਨਾਂ ਦਾ ਭਰਾ ਤੇ ਪੋਮਾ ਭਾਜੀ ਉਹ ਬੰਦੇ ਲੈ ਕੇ ਪੂਰੇ ਪੜ੍ਹੇ ਨੇ। ਤੁਹਾਡਾ ਜੇ ਵੱਸ ਚੱਲੇ ਨਾ ਤੇ ਭਾਜੀ ਆਰਫ ਚਾਲ ਦੇ ਆ ਕੇ ਤੁਸੀਂ ਉੱਥੇ ਜੋ ਹੁੰਦਾ ਤੁਸੀਂ ਕਰ ਲਿਓ। ਨਹੀਂ ਤੇਰਾ ਰਾਈਟ ਬਣਦਾ ਯਾਰ, ਆ ਕੇ ਮਾਜ਼ਰਤ ਕਰੇ ਯਾਰ। ਤੂੰ ਮੈਨੂੰ ਕਹਵੇਂ ਕਿ ਯਾਰ ਮੇਰੇ ਕੋਲ ਗਲਤੀ ਹੋ ਗਈ, ਮੈਨੂੰ ਜ਼ਰਾ ਨਾ ਦਿਲੀ ਸਕੂਨ ਹੋ ਜਾਏਗਾ ਕਿ ਯਾਰ ਉਹ ਬੰਦਾ ਮਾਜ਼ਰਤ ਕਰਕੇ ਗਿਆ ਵਾ। ਠੀਕ ਹੈ, ਤੇ ਬਾਕੀ ਇਹ ਹੈ ਕਿ ਮੈਂ ਤੁਹਾਨੂੰ ਦੱਸ ਰਿਹਾ ਸੀ ਕਾਮਯਾਬੀ ਦਾ ਰਾਜ਼। ਨਹੀਂ ਇਹ ਸਾਰਾ ਕੁਝ ਅੱਛਾ ਫਿਰ ਤੁਹਾਨੂੰ ਆ ਕੇ ਭਾਈ ਮਾਜ਼ਰਤ ਤੇ ਜਾਨੀ ਭਾਈ ਨਾਲ ਮਿਲਾਇਓ ਜ਼ਰਾ ਮੈਨੂੰ। ਕਿਹੜਾ ਮੈਂ ਕਿਹਾ ਜਿਹੜਾ ਜਿਹਨੇ ਮਾਰੀ ਜਾਨੀ ਸਾਹਿਬ ਦੀ ਤੂੰ ਗੱਲ ਸੁਣ ਲੈ, ਉਹ ਆ ਕੇ ਮੈਨੂੰ ਚੈਲੰਜ ਕਰ ਲੈ, ਤੁਹਾਡੇ ਪੂਰੇ ਪਾਕਿਸਤਾਨ 'ਚ ਸਭ ਤੋਂ ਵੱਡਾ ਬੰਦਾ ਕਿਹੜਾ ਵਾ? ਕੋਈ ਇੱਕ ਮੈਨੂੰ ਦੱਸ ਦਿਓ, ਕੋਈ ਸਿਆਸਤਦਾਨ, ਕੋਈ ਐਕਟਰ ਜਿਹਨੂੰ ਤੁਸੀਂ ਮੰਨਦੇ ਹੋ, ਦੱਸੋ ਕਿਹੜਾ? ਐਨੀਵਨ, ਕੋਈ। ਛੋਟਾ ਡਾਊਨ। ਯਾਰ ਨਹੀਂ ਯਾਰ ਸੀਰੀਅਸਲੀ ਤੁਸੀਂ ਦੱਸੋ। ਨਹੀਂ ਸਿਆਸਤਦਾਨਾਂ ਚ ਜਾਂ ਵੈਸੇ ਕੋਈ ਵੀ ਪਾਕਿਸਤਾਨ ਦੀ ਸੈਲੀਬ੍ਰਿਟੀ ਦੱਸੋ ਮੈਨੂੰ, ਮੈਂ ਉਹ ਕੌਣ ਹੈ ਦੱਸੋ। ਇਮਰਾਨ ਖਾਨ। ਮੈਂ ਚੈਲੰਜ ਨਾ ਕਰਨਾ ਵਾ, ਚੈਲੰਜ ਕਰਦਾ ਵਾਂ ਮੈਂ ਅੱਛਾ ਕਿ 24 ਆਵਰ 24 ਘੰਟੇ ਦੇ ਵਿੱਚ ਮੈਂ ਅਗਰ ਹੁਣ ਜਾਵਾਂ, ਮੈਂ ਕੱਲ 12 ਵਜੇ ਨਾਲ ਬਹਿ ਕੇ ਉਹਨਾਂ ਨਾਲ ਚਾਹ ਵੀ ਪੀਵਾਂ, ਵੀਡੀਓ ਵੀ ਬਣਾ ਕੇ ਮੈਂ ਇੱਥੇ ਤੁਹਾਨੂੰ ਸੈਂਡ ਕਰਾਂ। ਕਿਹਦੇ ਨਾਲ? ਇਮਰਾਨ ਖਾਨ ਸਾਹਿਬ ਨਾਲ। ਲੇਕਿਨ ਕਿਸੇ ਨਾਲ ਵੀ ਕਿਸੇ ਜਸਟ 1 ਮਿੰਟ, ਕਹਿੰਦੇ ਇਮਰਾਨ ਖਾਨ ਫੈਸਲਾਬਾਦ ਦੀ ਆਰਫ ਚਾਹ ਨਹੀਂ ਪਿਲਾਉਂਦਾ ਇਹਨਾਂ ਨੂੰ। ਇਮਰਾਨ ਖਾਨ ਨਹੀਂ ਪੀ ਸਕਦੇ। ਮੈਂ ਜਨਮਨ ਕਹਿਣ ਡਿਆ ਵਾਂ ਕਿ ਪਾਕਿਸਤਾਨ ਦੀ ਕੋਈ ਵੀ ਸੈਲੀਬ੍ਰਿਟੀ ਜਿਹੜੀ ਮੈਨੂੰ ਕੋਈ ਕਹੇ ਨਾ ਕਿ ਯਾਰ ਫਲਾਣੇ ਨਾਲ ਬਹਿ ਕੇ ਚਾਹ ਪੀਣੀ ਹੈ, ਮੈਂ ਅਗਲੇ ਦਿਨ ਉਹਦੇ ਨਾਲ ਬਹਿ ਕੇ ਚਾਹ ਪੀਵਾਂਗਾ, ਮੈਂ ਤੁਹਾਨੂੰ ਤਸਵੀਰ ਸੈਂਡ ਕਰਾਂਗਾ ਕਿ ਯਾਰ ਮੈਂ ਚਾਹ ਪੀਣੇ ਆ ਮੈਂ ਇਹਦੇ ਨਾਲ। ਐਡੀਟਰ ਕੋ ਚੰਗਾ ਲੱਭਾ ਲੇਕਿਨ ਕਿ ਸਜਾਦ ਸਾਹਿਬ ਨੂੰ ਮਿਲਣਾ ਮੁਸ਼ਕਲ ਆ, ਕੋਈ ਤੁਸੀਂ ਨਹੀਂ ਬੰਦਾ ਮਿਲਾ ਸਕਦੇ ਕੋਈ ਵੀ ਉਹ, ਕਿਉਂਕਿ ਉਹਨਾਂ ਦਾ ਪਤਾ ਹੀ ਨਹੀਂ ਹੁੰਦਾ ਕਿੱਥੇ ਨੇ, ਕਦੇ ਕਿਸੇ ਮੁਲਕ 'ਚ, ਕਦੇ ਕਿਸੇ ਸ਼ਹਿਰ 'ਚ, ਕਦੇ ਕਿਤੇ। ਜੈਨੂਇਨ ਕਹਿਣ ਡਿਆ ਵਾਂ। ਤੇ ਉਹ ਬੰਦਾ ਅਗਰ ਮੇਰੇ ਕੋਲ ਆਏਗਾ ਨਾ, ਮੈਨੂੰ ਕਹੇਗਾ ਕਿ ਯਾਰ ਮਾਜ਼ਰਤ ਜਾਨੀ ਸਾਹਿਬ ਨਾਲ ਮਿਲਾ ਦੇ। ਅਗਰ ਤੇ ਉਹ ਪਾਕਿਸਤਾਨ 'ਚ ਹੋਏ, ਸਾਡੇ ਕੋਲ ਵੇਲ ਹੋਏ, ਲਓ ਜੀ ਉਸ ਬੰਦੇ ਦਾ ਵੀਡੀਓ ਦਿਲ ਕਰੇ ਯਾਰ ਫਰੀਦ, ਦਿਲ ਕਰੇ ਉਹ ਬੰਦਾ ਇਹਨਾਂ ਕੋ ਕੁੱਟ ਖਾ ਕੇ ਮਾਜ਼ਰਤ ਕਰਕੇ ਇਹਨਾਂ ਸੈਲਫੀ ਲੈ ਕੇ ਚੱਲ ਜਾਵੇ। ਸਹੀ ਉਹ ਇੱਕ ਬੰਦਾ ਸੈਲਫੀ ਲੈਣਾ, ਇੱਕ ਬੰਦਾ ਸੈਲਫੀ ਲੈਣ ਆਇਆ ਮੇਰੇ ਨਾਲ ਤੇ ਫਰੀਦ ਨਾਲ, ਤੇ ਉਹਨੇ 25 ਸੈਕਿੰਡ ਦਾ ਟਾਈਮਰ ਲਾਇਆ ਅਸੀਂ ਅੱਜ ਖਲੋਤੇ ਯਾਰ ਰੋਡ ਤੇ ਪਏ, ਅੱਲਾ ਮਾਫੀ ਦੇਵੇ, ਲੱਤ ਟੁੱਟੀ ਤੇ ਇੱਕ ਮੁੰਡਾ ਕਹਿਣ ਡਿਆ ਮੈਂ ਤੁਹਾਡੇ ਬੜੇ ਸ਼ੋਅ ਦੇਖਦਾ ਹਾਂ, ਲੱਤ ਤਾਂ ਦੇਖ ਵਿਚਾਰੇ ਦੀ ਆ। ਨਹੀਂ ਇੱਕ ਕਰੈਕਟਰ ਮੈਨੂੰ ਮਿਲਿਆ, ਅੱਲਾ ਦੀ ਕਸਮ, ਇੱਕ ਕਰੈਕਟਰ ਮੈਨੂੰ ਮਿਲਿਆ, ਕਹਿੰਦਾ ਫੈਸਲ ਭਾਈ
ਮੈਂ ਕਿਹਾ ਕੌਣ? ਮੈਂ ਉਧਰ ਵੇਖਿਆ, ਮੈਂ ਕਿਹਾ ਹਾਂਜੀ ਪਛਾਣਿਆ? ਮੈਂ ਕਿਹਾ ਨਹੀਂ। ਲੈ ਪਛਾਣਿਆ ਹੀ ਨਹੀਂ? ਮੈਂ ਕਿਹਾ ਅੱਲਾ ਦੀ ਕਸਮ ਨਹੀਂ ਪਛਾਣਿਆ, ਡੇਲੀ ਸ਼ੋਅ ਵੇਖੀ ਤੇ ਤੁਹਾਡੇ ਤੁਸੀਂ ਪਛਾਣੇ ਕਿ? ਮੈਂ ਕਿਹਾ ਯਾਰ ਆਹ ਕਿਹੜੀ ਗੱਲ ਹੋਈ? ਘਰ ਰੋਟੀਆਂ ਨੂੰ ਉੱਲੀ ਲਾ ਕੇ ਕਹਿੰਦਾ ਦੇਖ ਅੱਲਾ ਦੀ ਕੁਦਰਤ ਕੈਸਾ ਰੰਗ ਜੜਿਆ ਰੋਟੀਆਂ, ਉਹ ਉੱਲੀ ਲੱਗੀ ਆ। ਉਹ ਤੂੰ ਮੇਰੇ ਤੇ ਬੈਠਾ ਹਾਲੇ। ਇਹਨਾਂ ਨੇ ਉਹ ਬੰਦਾ ਜਿਹੜਾ ਵਾ ਨਾ ਵਾਸ ਸਾਹਿਬ, ਉਹ ਬੰਦਾ ਪਤਾ ਲੱਗ ਗਿਆ ਉਹ ਬੰਦਾ ਕਿਹੜਾ ਜਿਹਨੇ ਗੱਡੀ ਮਾਰੀ। ਅੱਛਾ ਉਹਨੇ ਵੀ ਆਪਣਾ ਵੀਡੀਓ ਬਾਨ ਤੇ ਉਹਨੇ ਇਤਰਾਜ਼ਾਤ ਲਾਏ ਨੇ। ਉਹਨੇ ਕਿਹਾ ਜੀ ਕਿ ਭਾਜੀ ਮੋਟਰਸਾਈਕਲ ਤੇ ਜਾਣ ਡਿਆ ਵਾ ਤੇ ਕਹਿੰਦਾ ਮੇਰੇ ਨਾਲ ਬੱਚੇ ਵੀ ਸਨ ਤੇ ਕਹਿੰਦਾ ਇਹ ਫੈਸਲ ਡਰਾਮੇ ਦੀ ਹਰਕਤ ਵੇਖ ਲਿਆ। ਤੇ ਉਹਨੂੰ ਕਹਿੰਦਾ ਮੋਟਰਸਾਈਕਲ ਤੇ ਜਾਂਦੇ ਆ ਨਾ ਐਂ ਕਰਨ ਦਾ ਕੀ ਮਕਸਦ? ਨਿਆਣਿਆਂ ਨੂੰ ਤੇ ਤੁਸੀਂ ਛੇੜਦੇ ਕਹਿੰਦਾ ਜ਼ਬਾਨਾਂ ਚੜਾ ਕੇ ਮੈਨੂੰ ਕਿਹਾ ਤੇ ਫਿਰ ਹੁਣ ਮੈਂ ਮਗਰੋਂ ਗੱਡੀ ਮਾਰਨੀ ਸੀ। ਯਾਰ ਮੈਂ ਵੈਸੇ ਮੈਂ ਨਾ ਐਸ ਗੱਲੋਂ ਮੈਂ ਨਾ ਛੇੜਦਾ ਛੂੜਦਾ ਰਹਿਣਾ ਵਾ। ਮੈਨੂੰ ਨਾ ਮੈਂ ਖੁਸ਼ ਰਹਿਣਾ ਵਾ। ਮੋਟਰਸਾਈਕਲ ਤੇ ਨਾ ਮੀਆਂ ਬੀਵੀ ਜਾਣ ਡੇ ਨੇ ਤੇ ਫਰੀਦ ਸਾਹਿਬ ਇੱਕ ਬੱਚਾ ਚੁੱਕਿਆ ਹੋਇਆ ਔਰਤ ਨੇ, ਤੇ ਬੱਚਾ ਬਹੁਤ ਖੂਬਸੂਰਤ, ਤੇ ਮੈਂ ਮੋਟਰਸਾਈਕਲ ਤੇ ਜਾਣ ਡਿਆ ਤੇ ਜਿਹੜਾ ਉਹ ਮੇਰੇ ਵੱਲ ਵੇਖ ਡਿਆ ਤੇ ਮੈਂ ਉਹਨੂੰ ਇੰਜ ਕਰਨ ਡਿਆ ਤੇ ਉਹ ਅੱਲਾ ਦੀ ਕਸਮ ਬੱਚਾ ਰੋ ਪਿਆ ਤੇ ਮਾਂ ਕਹਿੰਦੀ ਚੁੱਪ ਕਰ। ਅੱਛਾ ਭਾਈ ਫੈਸਲ, ਕੱਲ ਮੈਂ ਨਾ ਬੇਗਮ ਨਾਲ ਜਾ ਰਿਹਾ ਤੇ ਨਾ ਇੱਕ ਬੜਾ ਮੌਜੀ ਜਿਹਾ ਬੰਦਾ ਮੈਨੂੰ ਕਹਿੰਦਾ ਭਾਈ ਨਾ ਮੇਰੇ ਕੋਲ ਭਾਈ ਨਾ ਬਾਜੀ ਦਾ ਨਾ ਦੁਪੱਟਾ ਚੈਨ ਚ ਆ ਜਾਣਾ। ਮੈਂ ਕਿਹਾ ਬਾਜੀ ਤੇ ਵੱਜਣ ਵਾਲੀਆਂ ਹੋਈਆਂ। ਬੰਦਾ ਤੇ ਬੇਗਮ ਮੇਰੀ ਉਸੀ ਜੋ ਉਹਨੇ ਆਪਣੇ ਨੂੰ ਬੜਾ ਕਹਿੰਦਾ ਭਾਈ ਨਾ ਬਾਜੀ ਦਾ ਦੁਪੱਟਾ। ਮੈਂ ਬਾਜੀ ਤੇ ਮੈਂ ਕਿਹਾ ਵੱਜਣ ਵਾਲੀਆਂ ਹੋਈਆਂ ਯਾਰ, ਉਹ ਨਹੀਂ ਨਜ਼ਰ ਆਇਆ। ਅੱਛਾ ਅਕਸਰ ਇਦਾਂ ਦੇ ਲੋਕ ਹੁੰਦੇ ਨੇ ਆ ਜਿਹੜੇ ਬੜੀ ਜ਼ਿੰਮੇਵਾਰੀ ਦੱਸਦੇ ਪਾਏ ਨੇ ਸਟੈਂਡ। ਅਕਸਰ ਇਦਾਂ ਦੇ ਵਿੱਚ ਇੱਕ ਐਸ ਕੈਟਾਗਰੀ ਦੇ ਵੀ ਬੰਦੇ ਹੁੰਦੇ ਜਿਹੜੇ ਵਾਪਸ ਆਉਂਦੇ ਹੁੰਦੇ ਉੱਥੋਂ ਦੀ, ਉਹ ਬੰਦ ਜੇ ਪਾਏ ਨਾ ਅੱਗੋਂ ਗਲੀ ਬੰਦ ਜੀ, ਬਸ ਇੰਨੀ ਗੱਲ ਕਰਨ ਦੇ। ਹਾਏ ਹਾਏ, ਯਾਰ ਬਹੁਤ ਮਜ਼ੇਦਾਰ। ਕਈ ਬੰਦੇ ਵਿਆਹ ਦੇ ਨਹੀਂ ਹਟਦੇ ਯਕੀਨ ਕਰ। ਅੱਗੇ ਦੂਲਾ ਬੜਾ ਸੋਹਣਾ ਬੈਠਾ ਗੱਡੀ ਸਜਾ ਕੇ, ਉਹ ਸੈਨ ਚੱਕ ਲਾ ਓਏ, ਮਰੇ ਤੇਰਾ ਜੇ ਵਿਆਹ ਵਾ, ਤੂੰ ਕਿਹੜੇ ਕੰਮ ਲੱਗਾ? ਫਰੀਜ਼ ਤੁਹਾਨੂੰ ਜੈਨੂਅਲ ਵਾਕਿਆ ਦੱਸ ਲੰਗਾ। ਕਸ਼ਮੀਰ ਪੁਲ ਤੋਂ ਮੈਂ ਨਿਕਲਿਆ, ਪਿੱਛੇ ਲੇਡੀਜ਼, ਅੱਗੇ ਬੰਦਾ, ਅੱਗੇ ਬੱਚਾ, ਤੇ ਮੈਂ ਨਾ ਪਿੱਛੇ ਦੇਖ ਰਿਹਾ ਨਾਲ ਬਰਾਬਰ, ਤੇ ਬੱਚਾ ਨਾ ਐਸਾ ਹੋ ਰਿਹਾ। ਮੈਂ ਕਿਹਾ ਭਾਈਨ ਬੱਚਾ ਤੁਹਾਡਾ ਸੌ ਰਿਹਾ, ਜਿੱਦਾਂ ਆਪਾਂ ਇੱਕ ਵਾਰ ਸ਼ੋਅ ਕਰਕੇ ਗਏ। ਮੈਂ ਕਿਹਾ ਭਾਈਨ ਤੁਹਾਡਾ ਬੱਚਾ ਸੌ ਰਿਹਾ, ਤੇ ਉਹਨੇ ਬਰਾਬਰ ਆ ਕਹਿੰਦਾ ਭਾਈ ਤੁਹਾਡਾ ਖਿਆਲ ਆ ਰਾਤ ਦੇ 1 ਵਜੇ ਸਿਗਲ ਲਾ ਕੇ ਬਹਿ ਜਾਵੇ। ਮੈਂ ਕਿਹਾ ਸੌਰੀ ਯਾਰ ਭਾਈ, ਨਹੀਂ ਤੁਸੀਂ ਨਾ ਸਾਹਸ ਕਰਿਆ ਕਰੋ ਭਾਨ ਫੈਸਲਾ। ਅੱਛਾ ਲੱਤ ਛੋਟੀ ਹੋ ਗਈ ਨਾ ਭਾਨ? ਨਹੀਂ ਠੀਕ ਆ। ਇੱਕ ਕੱਲ ਨਾ ਅਸੀਂ ਖਾਣਾ ਖਾਣ ਗਏ, ਮੈਂ ਜਦੋਂ ਉਸੇ ਦੌਰਾਨ ਬਾਬਾ ਦੀ ਕਾ ਛਾਪ ਤੇ ਨਾ ਉਹ ਲੇਡੀਜ਼ ਆਈ ਤੇ ਉਹਨੇ ਫੀਡਬੈਕ ਲੈਣੀ ਸੀ। ਕਹਿੰਦੀ ਖਾਣਾ ਕੈਸਾ ਥਾ? ਮੈਂ ਕਿਹਾ ਬਾਜੀ ਤੁਸੀਂ ਬਣਾਇਆ? ਕਹਿੰਦੇ ਨਹੀਂ ਉਹ ਤਾਂ ਲੋਕਾਂ ਨੇ ਬਣਾਇਆ, ਫੀਡਬੈਕ ਉਹਨੂੰ ਭੇਜੋ ਫਿਰ। ਅੱਛਾ ਭਾਨ ਫੈਸਲ ਤੁਹਾਨੂੰ ਡਾਕਟਰ ਕੀ ਦੱਸਿਆ? ਵੱਡੇ ਤਲੇ ਵਾਲੀ ਜੁੱਤੀ ਪਾਉਣੀ ਸਾਰੀ ਜ਼ਿੰਦਗੀ? ਨਹੀਂ ਇੰਜ ਮੈਂ ਅਲਹਮਦੁਲਿਲਾ ਇਨਸ਼ਾਅੱਲਾ ਤਾਲਾ ਵਿਦਨ 15 ਡੇ ਮੈਂ ਰਿਕਵਰ ਹੋ ਜਾਣਾ। ਬਕਵਾਸ ਕਰਨੇ, ਕਹਿੰਦਾ ਵੱਡੇ ਤਲੇ ਵਾਲਾ ਬੂਟ ਪਾਇਆ ਕਰਨੇ ਹੁਣ। ਅੱਛਾ ਮੈਨੂੰ ਉਹਨੇ ਗੱਲ ਯਾਦ ਆ ਗਈ, ਅਸੀਂ ਨਾ ਯਾਰ ਇੱਕ ਹੋਟਲ ਤੇ ਗਿਆ, ਉੱਥੇ ਮੈਨੂ ਦਾ ਨਾ ਪੇਪਰ ਬੜਾ ਖੂਬਸੂਰਤ ਸੁਨਹਿਰੀ ਜਿਹਾ, ਉਹ ਚੁੱਕ ਕੇ ਘਰ ਲਾਇਆ, ਬੈਠਕ ਚਲਾਇਆ। ਕਹਿੰਦਾ ਸੇਲ ਦੇ ਵਿਆਹ ਦੇ ਕਾਰਡ ਤੋਂ ਛੋੜ ਇਨਸ਼ਾਅੱਲਾ ਤਾਲਾ ਬੜਾ ਹੋਟਲ ਤੇ ਗਏ, ਮੈਨੂ ਜਹਾਜ਼ ਬਣਾ ਕੇ ਦੜਾਤਾ। ਉਹ ਸਾਰੀਆਂ ਹਾਂਡੀਆਂ ਰੁੜਦੀਆਂ ਫਿਰਨ। ਯਾਰ ਹੋਟਲ ਤੋਂ ਯਾਦ ਆਇਆ ਨਾ, ਅਸੀਂ ਹੋਟਲ ਦੇ ਨਾਲ ਖਾਣਾ ਖਾਣ ਨੇ, ਜਿਹੜਾ ਉਹਦਾ ਇੱਕ ਪੋਰਸ਼ਨ ਉੱਪਰ ਸੀਗਾ ਤੇ ਅਸੀਂ ਥੱਲੇ ਬੈਠੇ ਹੋਏ ਆ, ਤੇ ਯਾਰ ਮੈਂ ਬੜਾ ਹੀ ਹੱਸਿਆ। ਮੇਰੀ ਜ਼ਿੰਦਗੀ ਦਾ ਨਾ ਬੜਾ ਇੰਟਰਸਟਡ ਜਿਹਾ ਵਾਕਿਆ ਹੋਇਆ। ਤੇ ਉੱਥੇ ਨਾ 2 ਕਰੈਕਟਰ ਲੜਨ ਰਹੇ ਨੇ, ਤੇਰੀ ਐਸੀ ਦੀ ਤੈਸੀ, ਉਹ ਬੰਦਾ ਤੇਰੀ ਐਸੀ ਦੀ ਤੈਸੀ, ਗਾਲਮ ਗਲੂਚ ਹੋਣ ਡੇ। ਤੇ ਥੱਲੇ ਨਾ ਇੱਕ ਮੋਟਾ ਜਿਹਾ ਬੰਦਾ ਕਹਿੰਦਾ ਕਾਹਦੀ ਖੱਪ ਆਈ ਓਏ, ਕੀ ਮਸਲਾ ਹੈ? ਤੇ ਹੁਣ ਉੱਪਰਲਾ ਕਰੈਕਟਰ ਕਹਿੰਦਾ ਦੱਸਾਂ ਤੈਨੂੰ ਆ ਗਿਆ ਕੀ ਮਸਲਾ ਹੈ? ਕਹਿੰਦਾ ਦੱਸ। ਤੇ ਉਹ ਥੱਲੇ ਆ ਕਹਿੰਦਾ ਇਹਨੇ ਮੈਨੂੰ ਪਹਿਲੇ ਗਾਲ ਕੱਢੀ, ਫਿਰ ਉਹ ਲੜ ਪਿਆ ਤੇ ਮੈਨੂੰ ਉੱਥੇ ਚਲਾ ਗਿਆ। ਤੂੰ ਦੱਸ ਕੇ ਚਲਾ ਗਿਆ। ਹਲਾ ਯਾਰ ਨਾ ਲੜ ਯਾਰ ਹੋਟਲ ਦੇ ਘਰਦਿਆਂ ਨਾਲ ਰੋਟੀ ਖਾਣ ਚਲਾ ਗਿਆ ਹੋਟਲ ਦੇ, ਤੇ ਉੱਥੇ ਜਾ ਕੇ ਤੇ ਆਪੇ ਹੀ ਉੱਠ ਕੇ ਬਰਤਨ ਧੋਣ ਲੱਗ ਘਰ ਵਾਲੀ ਰੂਟੀਨ। ਹੋਟਲ ਤੇ ਗਿਆ ਵਾ ਤੇ ਵੇਟਰ ਨੂੰ ਕਹਿੰਦਾ ਆਪਣਾ ਐਡਰੈਸ ਦੇ, ਮੈਂ ਵਿਆਹ ਤੇ ਜਾਣਾ। ਉਹ ਵੈਸੇ ਹੀ ਐਡਰੈਸ ਹੁੰਦਾ ਭਾਵੇਂ ਨੂੰ। ਯਾਰ ਮੈਂ ਕਿਹਾ ਪਤਾ ਨਹੀਂ ਘਰ ਦਾ ਪਤਾ ਕਹਿਣ ਡਿਆ। ਹੋਟਲ ਯਾਰ ਹੋਟਲ ਦੀ ਗੱਲ ਹੈ। ਹੋਟਲ ਦੇ ਵਿੱਚ ਫੈਮਿਲੀ ਨਾਲ ਖਾਣਾ ਖਾਣ ਗਿਆ ਤੇ ਇੱਥੇ ਦਿਲ ਜਲੇ ਪੱਟੀ ਬੰਨੀ, ਉੱਥੇ ਲਿਖਿਆ ਦਿਲ ਜਲੇ। ਹੋਟਲ ਤੇ ਖਾਣਾ ਖਾਣ ਗਿਆ ਤੇ ਘਰ ਆ ਕੇ ਜ਼ਿੱਦ ਕਰਨ ਲੱਗ ਪਿਆ, ਮੈਂ ਵੀ ਉਹ ਲਾਇਆ ਕਰਨੀ ਆ। ਯਾਰ ਜੀ ਮੁਝੇ ਮੈਂ ਪਿਛਲੇ ਦਿਨ ਪੜ੍ਹ ਰਿਹਾ ਸੀਗਾ ਕਿ ਤੁਸੀਂ ਆਪਣੀ ਅੰਮੀ ਦੇ ਨਾਲ, ਵਾਈਫ ਦੇ ਨਾਲ, ਬੱਚਿਆਂ ਦੇ ਨਾਲ ਤੁਸੀਂ ਹੋਟਲ 'ਚ ਜਾ ਕੇ ਖਾਣਾ ਖਾਓ ਨਾ, ਤੇ ਅਕਸਰ ਮਾਵਾਂ ਇਹੀ ਮੇਣੇ ਮਾਰਦੀਆਂ ਰਹਿੰਦੀਆਂ ਨੇ ਕਿ ਆਹੀ ਤੂੰ 2000 ਦਾ ਘਰ ਗੋਸ਼ਤ ਲਿਆਂਦਾ ਹੁੰਦਾ। ਸਾਰੇ ਟੱਬਰ ਨੇ ਰਾਜੀ ਤੇ ਯਾਰ ਜਾਇਆ ਕਰੋ। ਅਕਸਰ ਲੋਕ ਨਾ ਡਰਦੇ ਨੇ। ਫੈਸਲਾਬਾਦ ਦੇ ਜਿੰਨੇ ਵੀ ਹੋਟਲ ਲਗਜ਼ਰੀ, ਤੁਸੀਂ ਜ਼ਿਆਦਾ ਤੋਂ ਜ਼ਿਆਦਾ 2000 ਰੁਪਏ ਦੇ ਵਿੱਚ ਅੱਛਾ ਖਾਣਾ ਖਾ ਲੋਗੇ। ਯਾਰ ਭਾਨ ਫੈਸਲਾ ਇੱਕ ਹੋਟਲ ਤੇ ਖਾਣਾ ਖਾਣਗੇ, ਸਾਰਾ ਖਾਣਾ ਖਾ ਕੇ ਨਾ ਇੰਨਾ ਕੁ ਰਹਿਤਾ ਬਚਿਆ, ਕਹਿੰਦੇ ਇਸਕੋ ਪੈਕ ਕਰ ਦੋ। ਆ ਲਿਖਿਆ ਮੈਂ ਗਏ ਖਾਣਾ ਖਾਣ ਪੂਰੀ ਫੈਮਿਲੀ ਨੂੰ, ਸਹੀ ਆ।
ਤੇ ਉੱਥੇ ਜਾ ਕੇ ਮੈਨੇਜਰ ਨੂੰ ਪੁੱਛਣ ਦੇ ਯਾਰ ਸੁੱਕੇ ਰੋਟੀਆਂ ਕੀ ਇਸ ਰੇਟ ਨੂੰ ਵੇਚਦੇ ਵੀ ਯਾਰ ਕੀ ਹੋ ਗਿਆ ਕੁੱਤਾ ਖਾਂਦਾ ਵਾ ਯਾਰ ਉਹ ਹਾਂ ਮਰਹਬਾ ਚ ਗਏ ਫਰੀਦ ਭਾਈ ਕਿੱਥੇ ਬਈ ਤੂੰ ਦਿਲਰਬਾ ਚ ਗਿਆ ਹੋਣਾ। ਹਾਂਜੀ ਮਰਹਬਾ ਚ ਗਏ, ਉੱਥੇ ਭਾਈ ਸਾਰੇ ਮਹਿੰਗੀਆਂ ਡਿਸ਼ਾਂ ਖਾ ਰਹੇ। ਇਹਨਾਂ ਨੇ ਵੀ ਭਾਈ ਉਹਨਾਂ ਦਾ ਜੂਟਾ ਖਾ ਕੇ ਛਾਪਰ ਚ ਭਾਈ ਲੈਮਨ ਦੀ ਬੋਤਲ ਪਾਈ। ਉਹ ਚੰਗੇ ਹੋਟਲ ਤੇ ਗਿਆ ਨਾ, ਤੇ ਉੱਥੇ ਉਹਨਾਂ ਨੇ ਕੁੱਕ ਨੇ ਲਿਬਾਸ ਉਹ ਇਹ ਉਹ ਸਾਰਾ ਕੁਝ ਪਾਇਆ, ਤੇ ਉਹਦੇ ਜਾ ਕੇ ਹੱਥ ਚੁੰਮੀ ਜਾਣਾ। ਉਹਦੇ ਦਿਲ ਚ ਕੋ ਬਜ਼ੁਰਗ ਨੇ ਅੱਛੇ ਹੋਟਲ 'ਚ ਖਾਣਾ ਖਾ ਕੇ ਤੇ ਬਿੱਲ ਬੁੱਲ ਦੇ ਕੇ ਤੇ ਜਾਣ ਲੱਗੇ ਵੇਟਰ ਨੂੰ ਪੁੱਛਣ ਦੇ ਮੈਂ ਵੀ ਇੱਥੇ ਲੱਗ ਸਕਦਾ ਕੰਮ। ਨਹੀਂ ਤੁਸੀਂ ਸਰੀਨਾ ਹੋਟਲ 'ਚ ਜਾਣਾ ਨਾ, ਸਰੀਨਾ ਅੱਛੇ ਹੋਟਲ 'ਚ ਗਿਆ ਵਾ, ਅੱਛੇ ਹੋਟਲ 'ਚ ਗਿਆ ਵਾ, ਖਾਣਾ ਖੁਣਾ ਖਾ ਕੇ ਬਿੱਲ ਦੇਣ ਲੱਗਾ ਨਾ, ਭਾਬੀ ਸਾਡੀ ਕਹਿੰਦੀ ਬਿੱਲ ਜ਼ਿਆਦਾ ਵਾ, ਕਹਿੰਦਾ ਟੈਨਸ਼ਨ ਲੈ, ਮੈਂ ਵੀ ਸਲਾਦ ਰਕੋਇਆ। ਅੱਛੇ ਹੋਟਲ ਤੇ ਗਿਆ ਵਾ ਖਾਣਾ ਖੂਣਾ ਖਾ ਕੇ ਤੇ ਬਿੱਲ ਹੈ ਨਹੀਂ ਤੇ ਸਪਰੇਅ ਵਾਲੀ ਟੈਂਕੀ ਜਾ ਕੇ ਐਂ ਛੜਕਾਉਣ ਲੱਗ ਪਿਆ। ਓਏ ਪਰਫਿਊਮ ਅੱਛਾ ਰੋਟੀ ਚੰਗੇ ਹੋਟਲ ਤੋਂ ਖਾ ਕੇ ਨਾ ਤੇ ਤਬੀਅਤ ਖਰਾਬ ਹੋ ਗਈ, ਹੁਣ ਬਾਹਰ ਆ ਕੇ ਕਹਿਣ ਦੇ ਨਾਲ ਦੰਦ 'ਚ ਤੀਲੀ ਮਾਰਨ, ਇਹ ਮਾਲਕ ਕਿੱਥੋਂ ਦਾ ਭਲਾ? ਯਾਰ ਅੱਛੇ ਹੋਟਲ 'ਚ ਖਾਣਾ ਖਾਣ ਗਿਆ, ਸਲਾਦ ਦੇ ਉੱਤੇ ਲੈਮੀਨੇਸ਼ਨ ਨਹੀਂ ਚੜੀ ਹੁੰਦੀ ਪਲਾਸਟਰ, ਉਹ ਲਾ ਕੇ ਆਪਣੇ ਮੋਬਾਈਲ ਤੇ ਚੜਾ ਲਈ। ਅੱਛੇ ਹੋਟਲ ਚ ਭਾਈ ਗਿਆ, ਉਹਨਾਂ ਨੂੰ ਕਹਿੰਦਾ ਕੋਈ ਡੀਲ ਨਹੀਂ ਪਈ ਕੋਈ ਸਸਤੀ। ਅੱਛੇ ਹੋਟਲ 'ਚ ਰੋਟੀ ਖਾਧੀ ਆ ਤੇ ਉਹਨਾਂ ਨੂੰ ਇਤਰਾਜ਼ ਕਰਨ ਦਾ ਤੁਹਾਡਾ ਵਾਈਫਾਈ ਨਹੀਂ ਸੀ ਚੱਲਣ ਦਿਆ, ਤੁਸੀਂ ਰੋਟੀ ਖਾ ਜਾ ਵਾਈਫਾਈ ਕੀ ਕਰਨਾ ਤੂੰ। ਨਹੀਂ ਇਹ ਗੱਲ ਲੌਜੀਕਲੀ ਹੈ ਵਾ, ਵਾਈਫਾਈ ਹੋਣਾ ਵਾਈਫਾਈ ਹੋਣਾ ਚਾਹੀਦਾ ਬੇਸਿਕ ਨਾ। ਸਹੀ ਚੱਲਣ ਦਿਆ ਅਸੀਂ ਨਾ ਕੰਪਲੈਕਸ ਦਾ ਸ਼ਿਕਾਰ ਹੋ ਜਾਂਦੇ ਹਾਂ, ਹਾਂਜੀ ਠੀਕ ਹੈ ਨਾ। ਅਕਸਰ ਬੰਦੇ ਜਾਂਦੇ ਨੇ, ਉਹਨਾਂ ਦੇ ਬੱਚੇ ਖੇਡਦੇ ਨੇ, ਹਾਂ ਠੀਕ ਹੈ ਨਾ, ਤੇ ਉਹ ਬੜਾ ਲੋਕ ਇੰਜੋਏ ਕਰਦੇ ਯਾਰ, ਕਿਤਨੇ ਖੂਬਸੂਰਤ। ਕੌਨਫੀਡੈਂਸ ਇਹ ਵੀ ਆਪਣੇ ਬੱਚਿਆਂ ਨੂੰ ਲੈ ਗਿਆ, ਉਹ ਵੀ ਖੇਡਣ ਦੇ, ਕਹਿੰਦਾ ਹਰਾਮ ਦਾ ਹੋਵੇ ਜਿਹੜਾ ਕਿ ਤੂੰ ਲੈ ਕੇ ਆਵੇ ਤੁਹਾਨੂੰ, ਕਿਤੇ ਜਾਣ ਦੇ ਕਾਬਲ ਹੀ ਨਹੀਂ ਹੈਗੇ। ਚਲੋ ਤੁਹਾਡੀ ਭੈਣ ਅੱਛੇ ਹੋਟਲ 'ਚ ਖਾਣਾ ਖਾਣ ਗਿਆ, ਨਾਲ ਕੱਚੀ ਲੱਸੀ ਵਾਲੀ ਬਾਲਟੀ ਚੱਕੀ ਹੋਈ। ਉਹ ਯਾਰ ਅੱਛੇ ਹੋਟਲ ਤੋਂ ਖਾਣਾ ਖਾਣ ਗਏ, ਉਹਦੇ ਵੇਟਰ ਨੇ ਪੁੱਛਿਆ ਸਰ ਕੈਸਾ ਲੱਗਾ ਖਾਣਾ, ਸਾਰਾ ਖਾਣਾ ਛੱਡ ਕੇ ਕਹਿੰਦਾ ਪਾਣੀ ਦੀ ਚੱਸ ਆ ਗਈ ਬਸ। ਅੱਛੇ ਹੋਟਲ 'ਚੋਂ ਖਾਣਾ ਖਾਦਾ ਭਾਈ 5000 ਬਿੱਲ ਬਣ ਗਿਆ ਤੇ ਮੈਨੇਜਰ ਨੂੰ ਕਹਿੰਦੇ ਯਾਰ ਇਹਦੀਆਂ ਕਿਸ਼ਤਾਂ ਕਰਾ ਦੇ। ਅੱਛੇ ਹੋਟਲ ਚ ਇਮਲੀ ਵੀ ਖਾਣਾ ਖਾਣ ਗਿਆ ਤੇ ਲਿਫਟ 'ਚ ਵੜ ਗਿਆ ਤੇ ਨਿਕਲਣ ਦੇ ਬਾਹਰ ਆ ਕੇ ਕਹਿੰਦਾ ਯਾਰ ਇੱਥੇ ਲੋਟਾ ਨਹੀਂ ਹੈ ਇਹਦੇ 'ਚ। ਅੱਛੇ ਹੋਟਲ 'ਤੇ ਖਾਣਾ ਖਾਣ ਗਿਆ, ਕਹਿੰਦੇ ਭਾਈ ਮਸਰਮ ਹੋ ਗਏ। ਇਹਦਾ ਮੂੰਹ ਵੇਖ ਕੇ ਕਹਿੰਦੇ ਯਾਰ ਇਮਲੀ ਹੋਟਲ 'ਚ ਖਾਣਾ ਖਾਣ ਵੜਿਆ ਤੇ ਕਹਿੰਦੇ ਇੱਕ ਸ਼ੋਰੇ ਦੀ ਪਲੇਟ ਲਾਇਓ। ਚੋਰੇ ਦੀ ਯਾਰ ਅੱਛੇ ਹੋਟਲ 'ਚ ਫੈਸਲ ਆਪਣੇ ਬੱਚੇ ਲੈ ਕੇ ਗਿਆ ਵਾ ਤੇ ਉੱਥੇ ਲੜੀ ਜਾਂਦੇ ਤੂੰ ਹੀ ਨਹੀਂ ਰੱਜਣਾ ਵੀ ਉਹਨਾਂ ਨੂੰ ਜਾ ਨਹੀਂ ਇਮਲੀ ਵੀ ਗਿਆ, ਇਮਲੀ ਵੀ ਅੱਛੇ ਹੋਟਲ ਤੇ ਗਿਆ, ਕਹਿੰਦਾ ਜੀ ਕਿਆ ਕਹਿੰਦਾ ਚਿਕਨ ਫਰਾਈਡ ਰਾਈਸ, ਚਿਕਨ ਵਿੰਗਸ, ਚਿਕਨ ਪਾਮਲੇਟ, ਫਲਾਂ ਫਲਾਂ ਫਲਾਂ, ਕਹਿੰਦਾ ਇੱਕ ਪੀਸ ਤੇ ਨਾਲ ਇੱਕ ਦੋ ਨਾਨ ਦੇ ਦੋ। ਮਹਿੰਗੇ ਹੋਟਲਾਂ ਦੇ ਬਾਹਰ ਉਹਨਾਂ ਨੇ ਹਵਾ ਵਾਲਾ ਬੰਦਾ ਜਾਂ ਨਹੀਂ ਲਾਇਆ ਹੁੰਦਾ, ਇਮਲੀ ਉਹਦੇ ਲਾਗੇ ਖਲੋਕ ਦਵਾ ਉਹ ਜਿਹੜਾ ਇੰਜਨ ਕਰਕੇ ਚੱਲਦਾ। ਇਮਲੀ ਨਾ ਇਮਲੀ ਆਪਣੇ ਬੱਚੇ ਨੂੰ ਸ਼ਵਾਰਮਾ ਲੈ ਕੇ ਤੇ ਨਾਲ ਕਹਿੰਦਾ ਭੌਰੇ ਥੱਲੇ ਨਾ ਸੁੱਟੀ। ਅੱਛੇ ਹੋਟਲ 'ਤੇ ਖਾਣਾ ਖਾਣ ਗਿਆ ਵਾ ਤੇ ਬੇਗਮ ਕਹਿੰਦੀ ਹੁਣ ਤੂੰ ਕਿੱਦਾਂ ਰੋਟੀ ਖਾਣੀ ਆ, ਦੱਸ ਨਾ ਜਰਾ ਮੈਨੂੰ ਕਿੱਦਾਂ ਖਾਣੀ ਰੋਟੀ। ਉਹ ਵੀ ਲਾਲਾ ਵੈਸਦਾ ਕਾਲੂ ਵੱਡੇ ਹੋਟਲ 'ਚ ਖਾਣਾ ਖਾਣ ਗਿਆ, ਉਹਨਾਂ ਨੂੰ ਕਹਿੰਦਾ ਕੋ ਪਤੀਲੇ ਪਤੂਲੇ ਤੇ ਰੱਖੇ ਨੇ ਬਾਹਰ, ਉੱਥੇ ਕਾਦੇ 20,000 ਦੀ ਰੋਟੀ ਖਾਣ ਹੋਟਲ ਤੇ ਚਲਾ ਗਿਆ ਤੇ ਉਹਨੇ ਕਿਹਾ ਆਓ ਸਰ ਬੈਠੇ ਤੇ ਅੰਦਰ ਨਹੀਂ ਬੈਠਣਾ, ਕਹਿੰਦਾ ਮੈਨੂੰ ਪਾਰਕਿੰਗ 'ਚ ਦਿਓ। ਅੱਛੇ ਹੋਟਲ 'ਚ ਖਾਣਾ ਖਾਣ ਕੇ ਤੇ ਬਾਹਰ ਦਰਵਾਜ਼ੇ ਤੇ ਕਰ ਰਿਹਾ ਚੀ, ਇਹਦੀ ਬੇਗਮ ਕਹਿੰਦੀ ਆ ਕੀ ਕੀਤਾ, ਕਹਿੰਦਾ ਉਹਨੂੰ ਲੱਗੇਗਾ ਮੈਂ ਗੱਡੀ ਲਾਉਣ ਡਿਆ। ਅੱਛੇ ਹੋਟਲ 'ਚ ਖਾਣਾ ਖਾਣ ਗਿਆ, ਹਲੇ ਟੇਬਲ ਤੇ ਬੈਠੇ ਤੇ ਬਹਿੰਦੇ ਸਾਰੇ ਉੱਪਰ ਗੋਲ ਖਾ ਰੱਖੀ ਹੋਈ। ਅੱਛੇ ਹੋਟਲ 'ਚ ਖਾਣਾ ਖਾਣ ਗਿਆ ਵਾ ਤੇ ਕੋਈ ਬੇਲਿਆ ਮੈਨੇਜਰ ਕਹਿੰਦਾ ਪੈਸੇ, ਕਹਿੰਦਾ ਚੁੱਪ ਕਰ ਜਾ ਮੈਂ ਮਾਖੀ ਡਾ ਦੇਣਾ। ਉੱਥੇ ਕਿਹੜਾ ਮਾਖੀ ਲੱਗਾ ਮਰੇ, ਹਰ ਵਾਰੀ ਮਾਖੀ ਨਹੀਂ ਹਰ ਵਾਰੀ ਤੇਰਾ ਵਾਕੀ ਨਹੀਂ ਉੱਠਣਾ। ਅੱਛੇ ਹੋਟਲ 'ਚ ਖਾਣਾ ਖਾਣ ਕੇ ਟੇਬਲ ਤੇ ਲੱਤਾਂ ਰੱਖ ਕੇ ਬੈਠਾ। ਪਹਿਲੇ ਨੰਬਰ ਤੇ ਆ ਮੇਰੀ ਅਥਾਰਟੀ ਆ, ਮੈਂ ਬਹਿ ਸਕਦਾ। ਅੱਛੇ ਹੋਟਲ 'ਚ ਖਾਣਾ ਖਾਣ ਗਿਆ ਤੇ ਕਹਿੰਦਾ ਸਰਵਿਸ ਦੇ ਪੈਸੇ ਨਾ ਪਾਇਓ, ਅਸੀਂ ਆਪ ਲੈ ਆਉਂਦੇ ਹਾਂ। ਆਪਣੇ ਮੁੰਡੇ ਨੂੰ ਕਹਿੰਦਾ ਜਾ ਆਪਾ ਲਿਆ। ਕਾਲੂ ਵੀ ਭਾਈ ਇੱਕ ਮਹਿੰਗੇ ਹੋਟਲ 'ਚ ਜਾ ਕੇ ਉਹ ਕਹਿੰਦੇ ਸਰ ਕੀ ਖਾਣਾ, ਕਹਿੰਦਾ ਯਾਰ ਖਾਣਾ ਕੁਛ ਨਹੀਂ ਆ, 12 ਪੰਜੇ ਹੀ ਪਕਵਾ ਦੇ ਯਾਰ। ਅੱਛੇ ਹੋਟਲ 'ਚ ਖਾਣਾ ਖਾਣ ਗਿਆ, ਉਹਨੇ ਕਿਹਾ ਬਿੱਲ ਦੇਣ ਲੱਗਾ, 10 ਵਾਲੇ ਨੋਟ ਖਿਲਾਰੇ ਉੱਥੇ ਬੈਠਾ ਗਿਣਨ ਦਿਆ, ਕਿੰਨੇ ਭਾਈ 1 ਮਿੰਟ ਦੇ ਰਿਹਾ। ਅੱਛੇ ਹੋਟਲ 'ਚ ਖਾਣਾ ਖਾਣ ਗਿਆ ਤੇ ਉੱਥੇ ਮਹਿੰਗਾ ਸਾਬਣ ਪਿਆ, ਉੱਥੇ ਨਿਆਣੇ ਵੀ ਨਹਾਉਣ ਲੱਗ ਪਿਆ। ਕੋਈ ਮੈਸੇਜ ਨਹੀਂ ਦੇਇਆ, ਕਾਮਯਾਬੀ ਦਾ ਮੈਸੇਜ ਦੇਣਾ ਸੀਗਾ, ਲੇਕਿਨ ਹੁਣ ਮੈਂ ਮੈਸੇਜ ਦਵਾਂਗਾ ਕਿ ਸਿਹਤ ਦਾ, ਆਪਣੀ ਸਿਹਤ ਦਾ ਬਹੁਤ ਜ਼ਿਆਦਾ ਖਿਆਲ ਰੱਖੋ। ਆਪਣੀ ਜ਼ਿੰਦਗੀ 'ਚੋਂ 3-4 ਚੀਜ਼ਾਂ ਮੈਂ ਪਹਿਲੇ ਵੀ ਕਿਹਾ, ਹੁਣ ਵੀ ਕਹਿਣਾ ਕਿ ਕੱਢ ਦਿਓ। ਇੱਕ ਲਾਲ ਮਿਰਚ ਦੀ ਜਗ੍ਹਾ ਕਾਲੀ ਮਿਰਚ ਯੂਜ਼ ਕਰੋ, ਠੀਕ ਹੈ। ਠੰਡਾ ਬਰਫ਼ ਵਾਲਾ ਪਾਣੀ ਬਿਲਕੁਲ ਨਹੀਂ ਯੂਜ਼ ਕਰਨਾ, ਸਾਦਾ ਪਾਣੀ। ਉਸ ਤੋਂ ਬਾਅਦ ਚੀਨੀ ਬਿਲਕੁਲ ਨਾ ਯੂਜ਼ ਕਰੋ, ਉਹਦੀ ਜਗ੍ਹਾ ਸ਼ੱਕਰ ਯੂਜ਼ ਕਰੋ। ਤੇ ਕੋਸ਼ਿਸ਼ ਕਰੋ ਆਪਣੇ ਘਰ ਮਿੱਟੀ ਵਾਲੀ ਹਾਂਡੀ ਰੱਖੋ। ਅਰੇ ਕਿਆ ਕਹਿ ਰਹੇ, ਘੜੇ ਦੇ ਵਿੱਚ ਪਾਣੀ ਪੀਓ,
ਉਹ ਨਾਲੀ ਦੇ ਵਿੱਚ ਆਟਾ ਗਨਵਾਓ ਸੁਭਾਨ ਇਮਲੀ ਨਾਲ ਇਨਸ਼ਾਅੱਲਾ ਤਾਲਾ ਅਨਾਰਦਾਣੇ ਦੀ ਚਟਨੀ। ਇਹ ਸਾਰੀਆਂ ਗੱਲਾਂ ਦੱਸਣ ਦਾ ਮਕਸਦ ਇਹ ਕੀ ਹੈ ਕਿ ਇਹਦੇ ਛੋਟੇ ਭਾਈ ਨੇ ਕੱਚੇ ਭਾਂਡਿਆਂ ਦੀ ਦੁਕਾਨ ਪਾਈ ਹੈ। ਭਾਂਡੇ ਪ੍ਰਸਿੱਧ ਝਾਲ ਤੋਂ ਲੋ। ਅੱਛਾ ਇਮਲੀ ਨੂੰ ਕਿਸੇ ਨੇ ਕਿਹਾ ਵੀ ਕੱਚੀ ਹਾਂਡੀ ਦੇ ਵਿੱਚ ਮਿੱਟੀ ਦੀ ਹਾਂਡੀ 'ਚ ਰੋਟੀ ਖਾਣ ਹਾੜੀ ਕਰੀ ਤੇ ਚੰਗੀ ਭਲੀ ਹਾਂਡੀ ਦੇ ਵਿੱਚ ਨਾ ਸਟੀਲ ਦੀ ਹਾਂਡੀ 'ਚ ਮਿੱਟੀ ਪਾਈ। ਔਰ ਨਾਜ਼ਰੀਨ ਦੂਸਰੀ ਗੱਲ, ਤੁਸੀਂ ਸਾਰਿਆਂ ਨੇ ਭਾਨ ਫੈਸਲ ਵਾਸਤੇ ਖਸੂਸੀ ਦੁਆ ਕਰਨੀ ਆ। ਅੱਲਾਹ ਪਾਕ ਨੂੰ ਸਿਹਤ ਤੰਦਰੁਸਤੀ ਦੇਵੇ। ਠੀਕ ਹੋ ਗਿਆ ਨਾਜ਼ਰੀਨ, ਆਪਣਾ ਬਹੁਤ ਬਹੁਤ ਖਿਆਲ ਰੱਖਣਾ, ਦੁਆਵਾਂ ਯਾਦ ਰੱਖਣਾ। ਚਪਲਾਂ ਮਾਰਦਾ ਪਿਆ ਵਾ ਯਾਰ।